व्यूअर्स ब्रेक तो बाद तुहाडा स्वागत है जी। डॉक्टर साहब साडा अगला मैसेज लंडन तो वीर गुरमुख सिंह चीमा जी का है। ये लिखते हैं, डॉक्टर साहब इंटरनेट से अचानक तुहाडे पिछले प्रोग्राम का एक सैगमेंट वेख्या, फिर मैं वेखता ही चला गया अते दंग रह गया। गुरु ने तुहानूं ज्ञान तां बख्शिया ही है, पर तुहाडे विच हलीमी दी अंतां विच भरी हुई है। मैं यूरोप विच रहिंदिआं तुहाडे वर्गे कैलीबर दे किसी सिख नूं नहीं मिलिया। कोशिश करो कि किसी तरह तुहाडा ये प्रोग्राम टीवी चैनल राਹੀਂ यूरोप के सिखां तक भी पहुँच सके। बहुत बहुत धन्यवाद जी डॉक्टर साहब। वीर गुरमुख सिंह चीमा जी का बहुत बहुत धन्यवाद। उन्होंने लंडन यूके तो लिखे जी। उन्होंने बहुत ज़्यादा शलाघा के शब्द कहे ने जिस दे असी काबल नहीं है जी। वड्याई गुरु नूं जांदी है, तो जे कुछ असी सीख सके हैं, कुछ शेयर कर सकते हैं, ये भी गुरु दियां बख्शिशां ने, उस दियां वड्याइयां ने और सिख संगतां दा दिता मान है। जिहड़ी उन्होंने चाहना की है कि भी असी यूरोप के टीवी चैनलों पर आ सकीए। अगे भी इस बारे पूछा गया सी, असी स्लोली प्रोग्रेस कर रहे हैं अगे वाल जी। और हुण भी साडे नाल संपर्क तो कीता है, संगत टीवी वालियां ने भी कीता है। वो चाहुंदे ने कि भी असी किसी न किसी तरीके नाल जिहड़ा उन्हां दे जिहड़ा प्रोग्रामां दा हिस्सा बणीए, पर समय की सीमा ते होर कुछ जिहड़ियां साडियां सीमावां ने इत्थों दियां कुछ ज़्यादा ट्रैवल होने करके भी सो अजे असी बड़े संकोचवें ढंग दे नाल ही पेशकदमी कर रहे हैं जी। पर गुरु ने चाहे तो एक दिन असी सारे ही ग्लोबल सिख संगतां नाल और यूरोप दियां खास कर उन्हां दे टीवी चैनल्स राਹੀਂ उन्हां दे घरां च जरूर पहुँचांगे, उन्हां दे टीवी सैट्स राਹੀਂ। जी जी बहुत बहुत धन्यवाद वीर गुरमुख सिंह जी का। जी डॉक्टर साहब तुहाडा बहुत बहुत धन्यवाद, तुसीं अपने विचार साडे दर्शकों नाल साझे कीते ते हुण असीं अपने सवालां दा सैक्शन शुरू करते हैं। अज 22 नवंबर 2013 7 मगर नानकशाही संमत 545 का दिन है। तो हुण साडे दर्शकों नूं दसो अज दे दिन दी सिख हिस्टरी ते वर्ल्ड हिस्टरी विच की अहमियत है। 1664 ਦੇ ਵਿੱਚ ਅੱਜ ਦੇ ਦਿਨ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਬਾਬਾ ਬਕਾਲਾ ਵਿਖੇ ਗੁਰੂ ਲਾਦੋਰੇ ਦੀ ਦੁਹਾਈ ਦੇ ਕੇ ਸਿੱਖ ਸੰਗਤਾਂ ਉਹਨਾਂ ਦੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਧਾ ਕੇ ਪਹੁੰਚੀਆਂ, ਕੁਝ ਸਮਾਂ ਉਹਨਾਂ ਨੇ ਉੱਥੇ ਗੁਜ਼ਾਰਿਆ ਤੇ ਫਿਰ ਉਹ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਸਿੱਖ ਸੰਗਤਾਂ ਦੇ ਨਾਲ ਸ੍ਰੀ ਅੰਮ੍ਰਿਤਸਰ ਜੀ ਆਏ ਜੀ। ਤੇ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਉਸ ਵੇਲੇ ਮੀਣਿਆਂ ਦਾ ਕਬਜ਼ਾ ਸੀ। ਮੀਣਾ ਸ਼ਬਦ ਭਾਈ ਗੁਰਦਾਸ ਜੀ ਨੇ ਹੀ ਵਰਤਿਆ। ਅਸੀਂ ਪੰਜਾਬੀ 'ਚ ਵੀ ਕਿਸੇ ਨੂੰ ਬਹੁਤ ਕਮੀਣਾ ਕਹਿੰਦੇ ਨੇ, ਕਮੀਣੇ ਦਾ ਹੀ ਬਰੀਫ ਮੀਣਾ ਬਣ ਜਾਂਦਾ ਜੀ ਜੀ। ਲੇਕਿਨ ਇਹ ਸ਼ਬਦ ਪ੍ਰਿਥੀ ਚੰਦ ਜਿਹੜੇ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ ਉਹਨਾਂ ਉਸ ਲਈ ਤੇ ਉਹਦੀ ਔਲਾਦ ਲਈ ਵਰਤਿਆ ਗਿਆ, ਕਿਉਂਕਿ ਉਹਨਾਂ ਨੇ ਪੁੱਜ ਕੇ ਗੁਰੂ ਘਰ ਦੀ ਵਿਰੋਧਤਾ ਕੀਤੀ। ਸੋ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਰਸ਼ਨਾਂ ਲਈ ਆਏ ਸੋ ਹਰਮੰਦਰ ਸਾਹਿਬ ਦੇ ਉੱਤੇ ਮੀਣੇ ਹੀ ਕਾਬਜ਼ ਸੀ ਜੀ। ਉਹਨਾਂ ਦਾ ਜਿਹੜਾ ਲੜਕਾ ਮਿਹਰਬਾਨ ਪ੍ਰਿਥੀ ਚੰਦ ਦਾ, ਫਿਰ ਉਹਦਾ ਲੜਕਾ ਹਰਜੀ, ਇਹੀ ਸਾਰੇ ਕਾਬਜ਼ ਰਹੇ ਜੀ। ਸੋ ਇਹਨਾਂ ਦੇ ਨਾਲ ਜਿਹੜਾ ਪੁਜਾਰੀ ਵਰਗ ਸੀ ਮੀਣਿਆਂ ਦਾ, ਉਹਨਾਂ ਨੂੰ ਫਿਕਰ ਪੈ ਗਿਆ ਵੀ ਗੁਰੂ ਸਾਹਿਬ ਆਏ ਨੇ, ਇਹ ਤਾਂ ਹਰਮੰਦਰ ਸਾਹਿਬ ਚਾਹਣਗੇ ਸਿੱਖ ਸੰਗਤ ਆ ਜਾਏਗੀ ਔਰ ਕੱਲ ਨੂੰ ਇਸ ਕੰਟਰੋਲ ਇਹਨਾਂ ਕੋਲ ਚਲਾ ਜਾਏਗਾ ਜੀ। ਸੋ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਹਰਮੰਦਰ ਸਾਹਿਬ ਦੇ ਔਰ ਗੁਰੂ ਤੇਗ ਬਹਾਦਰ ਸਾਹਿਬ ਬਾਹਰ ਹੀ ਦਰਖਤ ਸੀ ਇੱਕ ਵੱਡਾ, ਉਸ ਦੇ ਥੱਲੇ ਬੈਠੇ ਸੰਗਤਾਂ ਨੂੰ ਦਰਸ਼ਨ ਦਿੱਤੇ ਥੋੜ੍ਹੀ ਦੇਰ ਤੇ ਫਿਰ ਉਹ ਲਾਗੇ ਹੀ ਪਿੰਡ ਹੈ ਵੱਲਾ, ਜਿਹੜਾ ਕਿ ਹੁਣ ਸ਼ਹਿਰ ਦਾ ਹੀ ਆਲਮੋਸਟ ਹਿੱਸਾ ਬਣ ਗਿਆ। ਉੱਥੇ ਸ਼੍ਰੋਮਣੀ ਕਮੇਟੀ ਨੇ ਆਪਣਾ ਕੋਈ ਹਸਪੀਟਲ ਵਗੈਰਾ ਵੀ ਬਣਾਇਆ ਹੋਇਆ ਮੈਡੀਕਲ ਕਾਲਜ ਨਾਲ ਰਿਲੇਟਡ ਜੀ। ਸੋ ਉੱਥੇ ਚਲੇ ਗਏ। ਸੋ ਸਾਡੀ ਪਰੰਪਰਾ ਦੇ ਵਿੱਚ ਦੋ ਜਿਹੜੇ ਅਖਾਣ ਨੇ, ਕਹਾਵਤਾਂ ਨੇ ਜਾਂ ਗੁਰੂ ਸਾਹਿਬ ਦੀਆਂ ਸੇਇੰਗਸ ਨਾਲ ਜੋੜ ਕੇ ਕਹੀਆਂ ਜਾਂਦੀਆਂ ਜੀ। ਇੱਕ ਤਾਂ ਜਦੋਂ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ ਤੇ ਗੁਰੂ ਸਾਹਿਬ ਨੇ ਐਜ਼ ਸਾਡੀ ਜਿਹੜੀ ਪਰੰਪਰਾ 'ਚ ਸ਼ਬਦ ਅੰਕਿਤ ਨੇ ਇਹ ਕਿਹਾ ਕਿ ਇਹ ਮਸੰਦ ਜੋ ਅੰਬਰ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ ਜੀ। ਕਿ ਇਹ ਜਿਹੜੇ ਮਸੰਦ ਨੇ ਅੰਮ੍ਰਿਤਸਰ ਦੇ, ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ, ਡਿਜ਼ਾਇਰਸ ਦੇ ਵਿੱਚ, ਲੋਭ ਦੀ ਅੱਗ ਦੇ ਵਿੱਚ ਸੜ ਰਹੇ ਨੇ। ਹਾਲਾਂਕਿ ਇਸ ਫਰੇਜ਼ ਨੂੰ ਹੀ ਬਾਅਦ 'ਚ ਲੋਕਾਂ ਨੇ ਹੋਰ ਬਰੀਫ ਕਰਕੇ ਬਣਾਤਾ ਅੰਬਰ ਸਰੀਏ ਅੰਦਰ ਸੜੀਏ। ਸੋ ਇਹ ਕੋਈ ਸ਼ਹਿਰ ਵਾਸੀਆਂ ਲਈ ਨਹੀਂ ਸੀ, ਇਹ ਉਹਨਾਂ ਮਸੰਦਾਂ ਦੇ ਲਈ ਸ਼ਬਦ ਸੀ। ਉਹ ਸੱਚਮੁੱਚ ਹੀ ਉਹਨਾਂ ਨੇ ਦਰਵਾਜ਼ੇ ਇਸ ਲਈ ਬੰਦ ਕੀਤੇ ਕਿ ਉਹਨਾਂ ਨੂੰ ਲੱਗਾ ਕਿ ਵੀ ਉਹਨਾਂ ਦੀ ਪੂਜਾ ਨਾ ਘਟ ਜਾਏ, ਉਹਨਾਂ ਦਾ ਧਾਨ ਜਿਹੜਾ ਜੋ ਇਕੱਠਾ ਕਰਦੇ ਨੇ ਉਹ ਹੋਰ ਪਾਸੇ ਨਾ ਜਾਏ। ਔਰ ਜਦੋਂ ਵੱਲੇ ਗੁਰੂ ਸਾਹਿਬ ਪਹੁੰਚ ਗਏ ਤੇ ਅੰਮ੍ਰਿਤਸਰ ਦੀਆਂ ਮਾਈਆਂ ਬੀਬੀਆਂ ਨੂੰ ਪਤਾ ਲੱਗਾ, ਸੰਗਤਾਂ ਨੂੰ ਪਤਾ ਲੱਗਾ, ਜ਼ਾਹਰ ਹੈ ਤੇ ਮਾਈਆਂ ਨੇ ਅੱਗੇ ਲੱਗ ਕੇ ਕੀਰਤਨ ਕਰਦੇ ਆ, ਸ਼ਬਦ ਪੜ੍ਹਦੇ ਆ। ਜਿਹੜੀਆਂ ਮਾਈਆਂ ਬੀਬੀਆਂ ਨੇ
ਉਹ ਵੱਲੇ ਆਈ ਹੈ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗਣ ਜੀ ਔਰ ਵਾਪਸ ਉਹਨਾਂ ਨੂੰ ਲਿਆਉਣ। ਵਾਪਸ ਤਾਂ ਚਲੋ ਉਹਨਾਂ ਨੇ ਉਹ ਕਿਹੜਾ ਸ਼ਹਿਰ ਵਾਲਿਆਂ ਨਾਲ ਰੁੱਸ ਕੇ ਗਏ ਸੀ। ਸੋ ਉਹਦੇ 'ਚੋਂ ਇੱਕ ਫਰੇਜ਼ ਜਿਹੜਾ ਗੁਰੂ ਸਾਹਿਬ ਦੇ ਨਾਂ ਨਾਲ ਜੋੜ ਕੇ ਕਿਹਾ ਜਾਂਦਾ ਹੈ ਉਹ ਇਹ ਸੀ ਕਿ ਮਾਈਆਂ ਰੱਬ ਰਜਾਈਆਂ, ਕਿ ਇਹ ਰੱਬ ਦੀ ਰਜ਼ਾ 'ਚ ਰਹਿਣ ਵਾਲੀਆਂ ਔਰ ਇਹ ਗੁਰੂ ਦੇ ਗਿਆਨ ਦੇ ਨਾਲ ਭਰਪੂਰ ਨੇ। ਸੋ ਇਹ ਵਾਕਿਆ 1664 ਦੇ ਵਿੱਚ ਅੱਜ ਦੇ ਦਿਨ ਹੋਇਆ। 1949 ਦੇ ਵਿੱਚ ਅੱਜ ਦੇ ਦਿਨ ਪਹਿਲਾ ਜਥਾ ਜਿਹੜਾ ਹੈ ਉਹ ਪਾਕਿਸਤਾਨ ਗੁਰਦੁਆਰਾ ਨਨਕਾਣਾ ਸਾਹਿਬ ਗਿਆ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ। ਜੀ ਕਿਉਂਕਿ 1947 ਅਗਸਤ ਦੇ ਵਿੱਚ ਦੇਸ਼ ਵੰਡ ਹੋਈ, ਬਦਕਿਸਮਤੀ ਨੂੰ ਦੋਵੇਂ ਪੰਜਾਬਾਂ ਦੇ ਵਿੱਚ ਬਹੁਤ ਖੂਨ ਖਰਾਬਾ ਹੋਇਆ। ਫਿਰ 47 ਨਵੰਬਰ 'ਚ ਹੀ ਗੁਰੂ ਨਾਨਕ ਸਾਹਿਬ ਦਾ ਪੁਰਬ ਆਉਣਾ ਸੀ, ਅਗਸਤ ਵਿੱਚ ਇਹ ਹੋਇਆ, ਉਹ ਲੰਘ ਗਿਆ। 48 ਦੇ ਵਿੱਚ ਵੀ ਆਪਸੀ ਬਹੁਤ ਖਿੱਚ ਧੂ ਸੀ, ਕੋਈ ਇੱਧਰ ਉੱਧਰ ਆਉਣ ਜਾਣ ਵਾਲਾ ਨਹੀਂ ਸੀ ਪਾਰਟ ਕੋਈ ਇਸ ਕਿਸਮ ਦਾ, ਪਰ ਸਮਝੌਤਾ ਤਾਂ ਸੀ ਕਿ ਨਨਕਾਣਾ ਸਾਹਿਬ ਜਥੇ ਜਾਇਆ ਕਰਨਗੇ। ਸੋ 22 ਨਵੰਬਰ ਨੂੰ 1949 ਨੂੰ ਅੱਜ ਦੇ ਦਿਨ ਜਿਹੜਾ ਹੈ ਵੱਡਾ ਜਥਾ ਜਿਹੜਾ ਪਾਕਿਸਤਾਨ ਗਿਆ। ਤੇ ਹੁਣ ਗੁਰੂ ਦੀ ਕਿਰਪਾ ਨਾਲ ਪਿਛਲੇ 66 ਸਾਲ ਦੇ ਵਿੱਚ 65-66 ਸਾਲ 'ਚ ਬਹੁਤ ਤਬਦੀਲੀ ਹੋਈ ਹੈ। ਇਸ ਵਾਰ ਕੱਲ੍ਹ ਹੀ ਅਸੀਂ TV 84 ਨਿਊਜ਼ ਸਰ ਪਾਲ ਸਿੰਘ ਪੁਰੇਵਾਲ ਨਾਲ ਗੱਲਬਾਤ ਕਰ ਰਹੇ ਸੀ, ਸਾਡੀ ਨਿਊਜ਼ ਕਾਸਟਰ ਬੀਬੀ ਜੀ, ਤੇ ਉਹ ਨਨਕਾਣਾ ਸਾਹਿਬ ਤੋਂ ਹੀ ਆਏ ਸੀ। ਤਾਂ ਉਹਨਾਂ ਨੇ ਕਿਹਾ ਕਿ ਜੀ 50,000 ਤੋਂ ਜ਼ਿਆਦਾ ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜੀ, ਵੀ ਦੁਨੀਆ ਔਰ ਹੋਰ ਵੀ ਜਿਹੜੀ ਰਿਪੋਰਟਿੰਗ ਉੱਥੋਂ ਆਈ ਕਿ ਇਵੇਂ ਮਹਿਸੂਸ ਹੀ ਨਹੀਂ ਹੁੰਦਾ ਕਿ ਤੁਸੀਂ ਆਪਣੀ ਧਰਤੀ ਤੇ ਨਾ ਬੈਠੇ ਹੋ, ਕਿ ਐਸੇ ਆਨੰਦ ਦਾ ਮਾਹੌਲ ਔਰ ਚਾਰ ਚੁਫੇਰੇ ਧੰਨ ਗੁਰੂ ਨਾਨਕ ਦੀ ਧੁਨ ਜਿਹੜੀ ਹੈ ਉਹ ਸੁਣਾਈ ਦਿੰਦੀ ਹੈ। ਸੋ ਇਹ ਬਾਬੇ ਦੀਆਂ ਆਪਣੀਆਂ ਵਡਿਆਈਆਂ ਨੇ। 1953 ਦੇ ਵਿੱਚ ਸੈਂਟਰ ਗਵਰਨਮੈਂਟ ਨੇ ਸਟੇਟ ਆਰਗੇਨਾਈਜੇਸ਼ਨ ਕਮਿਸ਼ਨ ਬਣਾਇਆ, ਕਿਉਂਕਿ 1930 'ਚ ਕਾਂਗਰਸ ਨੇ ਪਾਸ ਕੀਤਾ ਸੀ ਕਿ ਜਦੋਂ ਦੇਸ਼ ਆਜ਼ਾਦ ਹੋਏਗਾ ਅਸੀਂ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਬਣਾਵਾਂਗੇ, ਕਿ ਜਿਸ ਇਲਾਕੇ ਦੀ ਜਿਹੜੀ ਜ਼ਬਾਨ ਹੈ ਐਡਮਿਨਿਸਟ੍ਰੇਟਿਵ ਯੂਨਿਟ ਉਸ ਆਧਾਰ ਤੇ ਬਣਾਈ ਜਾਏਗੀ। ਸੋ 1953 ਦੇ ਵਿੱਚ ਇੱਕ ਕਮਿਸ਼ਨ ਕਾਇਮ ਕੀਤਾ ਗਿਆ ਜਿਹੜਾ ਕਿ ਇਹ ਰਿਕਮੈਂਡ ਕਰੇਗਾ ਕਿ ਕਿਹਨਾਂ ਜ਼ਬਾਨਾਂ ਦੇ ਆਧਾਰ ਤੇ ਸੂਬੇ ਬਣਾਏ ਜਾਣ। ਸੋ ਉਹਦੇ 'ਚ ਸਾਰੇ ਹੀ ਜਿਹੜੇ ਨੇ ਫਿਰਕੂ ਮੈਂਬਰ ਸੀ, ਉਹਨਾਂ ਦੇ ਵਿੱਚ ਕੋਈ ਨੈਸ਼ਨਲਿਸਟ ਜਾਂ ਸੱਚਾਈ ਵਾਲੀ ਗੱਲ ਨਹੀਂ ਸੀ। ਸੋ ਉਹਨਾਂ ਨੇ ਬਾਕੀ ਜ਼ਬਾਨਾਂ, ਹੁਣ ਉਦੋਂ ਬੰਬਈ ਪ੍ਰੋਵਿੰਸ ਸੀ, ਬੰਬਈ ਸੂਬਾ ਸੀ, ਉਹਨੇ ਰਿਕਮੈਂਡ ਕੀਤਾ ਜੀ ਇਹਦੇ 'ਚ ਕਿਉਂਕਿ ਦੋ ਜ਼ਬਾਨਾਂ ਵਾਲੇ ਲੋਕ ਵਸਦੇ ਨੇ, ਗੁਜਰਾਤੀ ਬੋਲਣ ਵਾਲੇ ਨੇ, ਮਰਾਠੀ ਬੋਲਣ ਵਾਲੇ ਨੇ, ਇਹਨਾਂ ਦੇ ਦੋ ਸੂਬੇ ਬਣਾ ਦਿਓ। ਉਹਦੇ 'ਚੋਂ ਗੁਜਰਾਤ ਤੇ ਮਹਾਰਾਸ਼ਟਰ ਬਣਿਆ। ਇਸੇ ਤਰ੍ਹਾਂ ਹੈਦਰਾਬਾਦ ਰਿਆਸਤ ਸੀ ਜਿਹਨੂੰ ਬਾਅਦ 'ਚ ਮਿਲਾ ਕੇ ਆਂਧਰਾ ਬਣਾਇਆ ਗਿਆ, ਆਂਧਰਾ ਤੇਲਗੂ ਦੇ ਆਧਾਰ ਦੇ ਉੱਤੇ। ਸੋ ਇਸੇ ਤਰ੍ਹਾਂ ਕੰਨੜ ਦੇ ਆਧਾਰ ਦੇ ਉੱਤੇ ਕਰਨਾਟਕਾ ਹੋਂਦ ਦੇ ਵਿੱਚ ਆਇਆ। ਮਲਿਆਲਮ ਜ਼ਬਾਨ ਦੇ ਆਧਾਰ ਤੇ ਕੇਰਲਾ ਜਿਹੜਾ ਉਹ ਬਣਾਇਆ ਗਿਆ, ਤਾਮਿਲ ਦੇ ਆਧਾਰ ਤੇ ਤਾਮਿਲਨਾਡੂ ਬਣਾਇਆ ਗਿਆ। ਸੋ ਜਦੋਂ ਇਹ ਕਮਿਸ਼ਨ ਦੇ ਸਾਹਮਣੇ ਪੰਜਾਬੀ ਦਾ ਕੇਸ ਪ੍ਰੈਜ਼ੈਂਟ ਕੀਤਾ ਗਿਆ ਕਿ ਪੰਜਾਬੀ ਜ਼ਬਾਨ ਪੰਜਾਬ ਦੀ ਮੁੱਖ ਜ਼ਬਾਨ ਹੈ, ਇਸ ਤੇ ਵੀ ਇੱਕ ਸੂਬਾ ਬਣਾਇਆ ਜਾਏ, ਤਾਂ ਉਸ ਕਮਿਸ਼ਨ ਨੇ ਕਿਹਾ ਨਹੀਂ ਜੀ ਇਹ ਤਾਂ ਜ਼ਬਾਨ ਹੀ ਨਹੀਂ ਹੈਗੀ। ਔਰ ਉਹਨਾਂ ਦੇ ਐਕਸਪਰਟ ਸੀ ਉਹ ਕਹਿੰਦੇ ਇਹ ਤਾਂ ਗੰਵਾरों की भाषा है, लैंग्वेज ऑफ द इलिटरेट, ਅਨਪੜ੍ਹਾਂ ਦੀ ਜ਼ਬਾਨ ਹੈ, ਇਹਦਾ ਤਾਂ ਹੈ ਹੀ ਨਹੀਂ ਕੁਛ ਵੀ। ਸੋ ਇੰਨਾ ਲੰਬਾ ਵਕਤ ਜਿਹੜਾ ਹੈ 1952-53 ਤੋਂ ਲੈ ਕੇ 1966 ਤੱਕ 13 ਸਾਲ ਫਿਰ ਸਿੱਖਾਂ ਨੇ ਸਟਰਗਲ ਕੀਤੀ ਪੰਜਾਬ ਦੇ ਵਿੱਚ। ਔਰ ਬਦਕਿਸਮਤੀ ਇਹ ਕਿ ਸਾਡੇ ਪੰਜਾਬੀ ਹਿੰਦੂ ਵੀਰ ਭੈਣਾਂ ਵੀ ਮੁੱਕਰ ਗਏ ਕਿ ਵੀ ਪੰਜਾਬੀ ਸਾਡੀ ਜ਼ਬਾਨ ਹੈ। ਉਹ ਵੀ ਜਦੋਂ ਮਰਦਮਸ਼ੁਮਾਰੀ ਹੋਈ 1951 ਦੀ ਜਿਹੜੀ ਹੋਈ, 1961 ਦੀ ਹੋਈ, ਉਹਦੇ 'ਚ ਉਹਨਾਂ ਨੇ ਪੰਜਾਬੀ ਬੋਲ ਕੇ ਆਪਣੀ ਜ਼ਬਾਨ ਹਿੰਦੀ ਲਿਖਾਈ। ਸੋ ਇਹਨੇ ਸਮੱਸਿਆ ਹੋਰ ਵੀ ਗੰਭੀਰ ਬਣਾ ਦਿੱਤੀ ਕਿ ਜਿਹੜਾ ਇੱਕ ਲੈਂਗੁਏਜ ਦਾ ਇਸ਼ੂ ਸੀ ਉਹ ਪੰਜਾਬ ਦੇ ਵਿੱਚ ਹਿੰਦੂ ਸਿੱਖ ਇਸ਼ੂ ਬਣ ਗਿਆ। ਹਾਲਾਂਕਿ ਹਿੰਦੂ ਸਿੱਖ ਇਸ਼ੂ ਤਾਂ ਕੋਈ ਨਹੀਂ ਸੀ, ਲੇਕਿਨ ਜਦੋਂ ਆਪਣੀ ਮਾਂ ਬੋਲੀ ਤੋਂ ਹੀ ਕੋਈ ਮੁਨਕਰ ਹੋ ਜਾਏ ਫਿਰ ਤੁਸੀਂ ਕੀ ਕਰ ਸਕਦੇ ਹੋ। ਸੋ ਇਹ 1953 ਦੇ ਵਿੱਚ ਜਿਹੜਾ ਇੱਕ ਬੜਾ ਫਿਰਕੂ ਸਟੇਟ ਆਰਗੇਨਾਈਜੇਸ਼ਨ ਕਮਿਸ਼ਨ ਬਣਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1924 ਦੇ ਵਿੱਚ ਇੰਗਲੈਂਡ ਨੇ ਆਰਡਰ ਕੀਤਾ ਕਿ ਜਿੰਨੇ ਇਜਿਪਸ਼ੀਅਨ ਸੁਡਾਨ ਦੇ ਵਿੱਚ ਨੇ ਉਹ ਸਾਰੇ ਉਸ ਚੋਂ ਬਾਹਰ ਨਿਕਲੋ। 1943 ਦੇ ਵਿੱਚ ਲੈਬਨਾਨ ਨੇ ਫਰਾਂਸ ਤੋਂ ਆਪਣੀ ਆਜ਼ਾਦੀ ਡਿਕਲੇਅਰ ਕੀਤੀ। 1947 ਦੇ ਵਿੱਚ 1945 ਦੇ ਵਿੱਚ ਜਦੋਂ ਕਿ ਜਾਪਾਨ ਅੱਗੇ ਵੱਧ ਰਿਹਾ ਸੀ ਕਈ ਪਾਸੇ, 1944 ਹੋਏਗਾ ਸ਼ਾਇਦ, ਮੈਂ ਸਨ ਗਲਤ ਲਿਖਿਆ ਜੀ, ਉਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਰੂਜ਼ਵੈਲਟ, ਚਾਈਨਾ ਦਾ ਚਿਆਂਗ ਕਾਈ ਸ਼ੇਕ ਔਰ ਇੰਗਲੈਂਡ ਦਾ ਚਰਚਲ ਇਹ ਇਜਿਪਟ ਦੇ ਵਿੱਚ ਇਕੱਠੇ ਹੋਏ ਕਿ ਜਾਪਾਨ ਅੱਗੇ ਵੱਧ ਰਿਹਾ, ਉਹਨੂੰ ਕਿਵੇਂ ਰੋਕਿਆ ਜਾਏ। ਸੋ ਇਹ 1944 ਦੀ ਗੱਲ ਹੈ ਕਿਉਂਕਿ 1945 ਤੱਕ ਤਾਂ ਸੈਕੰਡ ਵਰਲਡ ਵਾਰ ਦਾ ਭੋਗ ਪੈ ਗਿਆ ਸੀ। 1963 ਦੇ ਵਿੱਚ ਅੱਜ ਦੇ ਦਿਨ
50 ਸਾਲ ਪਹਿਲਾਂ ਅੱਜ ਤੋਂ ਠੀਕ ਅਮਰੀਕਾ ਦਾ ਬਹੁਤ ਪਪੂਲਰ ਪ੍ਰੈਜ਼ੀਡੈਂਟ ਕੈਨੇਡੀ ਜੀ ਡੈਲਸ ਟੈਕਸਾਸ ਦੇ ਵਿੱਚ ਇੱਕ ਹਥਿਆਰੇ ਦੀਆਂ ਗੋਲੀਆਂ ਦਾ ਸ਼ਿਕਾਰ ਬਣਿਆ। 50 ਸਾਲ ਬੀਤਣ ਬਾਅਦ ਵੀ ਅੱਜ ਵੀ ਕੈਨੇਡੀ ਦਾ ਨਾਂ ਜਿਹੜਾ ਹੈ ਉਹ ਅਮਰੀਕਨ ਬੜੇ ਪਿਆਰ ਨਾਲ ਲੈਂਦੇ ਨੇ। ਔਰ 60ਵੀਂ ਸਦੀ, ਅੱਜ ਹੀ ਮੈਂ BBC ਦੀ ਇੱਕ ਰਿਪੋਰਟ ਦੇਖ ਰਿਹਾ ਸੀ, 60ਵੀਂ ਸਦੀ ਅਮਰੀਕਨ ਇਹ ਬਿਲੀਵ ਕਰਦੇ ਨੇ ਕਿ ਕੈਨੇਡੀ ਦਾ ਮਰਡਰ ਇੱਕ ਹਥਿਆਰੇ ਨੇ ਨਹੀਂ ਸੀ ਕੀਤਾ, ਇਹ ਬੜੀ ਵੱਡੀ ਸਾਜ਼ਿਸ਼ ਸੀ ਔਰ ਕਦੇ ਵੀ ਉਸ ਸਾਜ਼ਿਸ਼ ਤੋਂ ਪਰਦਾ ਨਹੀਂ ਉੱਠਿਆ। ਸੋ ਉਹ ਆਪਣੀ ਵਾਈਫ ਦੇ ਨਾਲ, ਜੈਕੀ ਕੈਨੇਡੀ ਦੇ ਨਾਲ ਖੁੱਲੀ ਜੀਪ ਦੇ ਵਿੱਚ ਡੈਲਸ ਟੈਕਸਾਸ ਦੇ ਵਿੱਚ ਲੰਘ ਰਿਹਾ ਸੀ ਜਦੋਂ ਕਿ ਇੱਕ ਗੋਲੀ ਉਹਦੇ ਸਿਰ 'ਚ ਲੱਗੀ ਔਰ ਮੌਕੇ 'ਤੇ ਉਹਦੀ ਮੌਤ ਹੋਈ। ਔਰ ਅਮਰੀਕਨ ਅੱਜ ਤੱਕ ਵੀ ਉਸ ਸੰਤਾਪ ਦੀ ਘੜੀ ਨੂੰ ਨਹੀਂ ਭੁੱਲਦੇ ਕਿਉਂਕਿ ਕੈਨੇਡੀ ਬਹੁਤ ਪਪੂਲਰ ਪ੍ਰੈਜ਼ੀਡੈਂਟ ਸੀ। ਪਹਿਲਾ ਕੈਥੋਲਿਕ ਪ੍ਰੈਜ਼ੀਡੈਂਟ ਸੀ, ਆਇਰਿਸ਼ ਕੈਥੋਲਿਕ, ਔਰ ਬੜਾ ਅੱਛਾ ਸਪੀਕਰ, ਬੜਾ ਅੱਛਾ ਲੋਕਾਂ ਦੇ ਵਿੱਚ ਹਰਮਨ ਪਿਆਰਾ, ਲੋਕਾਂ ਦੇ ਵਿੱਚ ਵੀ ਉਹਨੇ ਜਾਣਾ ਤੇ ਖੁੱਲੇ ਉਹ ਮਿਲਣਾ ਚਾਹੁੰਦਾ ਸੀ। ਔਰ ਉਹਦੀ ਇੱਕ ਕੋਟ ਮੈਂ ਵੀ ਅਕਸਰ ਦੁਹਰਾਉਂਦਾ, ਜਿਹੜੇ ਉਹਦੇ ਸ਼ਬਦ ਨੇ ਕਿ ਡੋਂਟ ਐਸਕ what country is doing for you, what nation is doing for us, always ask what we are doing for the nation. ਇਹ ਨਾ ਕੋਈ ਦੇਸ਼ ਸਾਡੇ ਲਈ ਕੀ ਕਰ ਰਿਹਾ ਹੈ, ਆਪਣੇ ਆਪ ਨੂੰ ਪੁੱਛੋ ਤੁਸੀਂ ਕੀ ਕਰ ਰਹੇ ਹੋ। ਸੋ ਅੱਜ ਦੇ ਦਿਨ 50 ਸਾਲ ਪਹਿਲਾਂ ਠੀਕ ਕੈਨੇਡੀ ਦਾ ਮਰਡਰ ਹੋਇਆ। 1967 ਦੇ ਵਿੱਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਰੈਜ਼ੋਲੂਸ਼ਨ 242 ਪਾਸ ਕੀਤਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਨੇ ਜਿਹੜੇ 6 ਅਰਬ ਦੇਸ਼ਾਂ ਦੇ ਇਲਾਕੇ ਖੋਏ ਨੇ ਉਸ ਨੂੰ ਜਿਹੜਾ ਉਹ ਵਾਪਸ ਕਰੇ ਉਹਨਾਂ ਦੇਸ਼ਾਂ ਨੂੰ। 1972 ਦੇ ਵਿੱਚ ਯੂਨਾਈਟਿਡ ਸਟੇਟਸ ਨੇ ਇਹ ਜਿਹੜੀ ਪਾਬੰਦੀ 22 ਸਾਲ ਤੋਂ ਲਾਈ ਹੋਈ ਸੀ ਕਿ ਕੋਈ ਚੀਨ ਜਾ ਨਹੀਂ ਸਕਦਾ ਕਿਉਂਕਿ ਚੀਨ ਨਾਲ ਸੰਬੰਧ ਟੁੱਟੇ ਸੀ ਅਮਰੀਕਾ ਦੇ, ਉਹ ਉਹਨਾਂ ਨੇ ਪਾਬੰਦੀ ਖਤਮ ਕੀਤੀ। ਅੱਜ ਹੁਣ ਚੀਨ ਦਾ $250 ਬਿਲੀਅਨ ਦੀ ਸਰਪਲਸ ਟ੍ਰੇਡ ਹੈ ਚੀਨ ਦੀ ਅਮਰੀਕਾ ਦੇ ਨਾਲ। ਇਵੇਂ ਦੁਨੀਆ ਬਦਲਦੀ ਹੈ, ਰੰਗ ਬਦਲਦੇ ਰਹਿੰਦੇ ਨੇ ਜੀ। ਇਹਨੂੰ ਹੀ ਗੁਰੂ ਨਾਨਕ ਸਾਹਿਬ ਕਹਿੰਦਾ ਸੀ, ਵੇਖ ਮਰਦਾਨਿਆਂ ਰੰਗ ਕਰਤਾਰ ਦੇ। ਅੱਜ ਜੋ ਨਜ਼ਰ ਆਉਂਦਾ ਕੱਲ ਨੂੰ ਉਹ ਨਹੀਂ ਹੋਣਾ, ਜੋ ਕੱਲ ਨੂੰ ਨਜ਼ਰ ਆਉਂਦਾ ਉਹ ਪਰਸੋਂ ਨੂੰ ਨਹੀਂ ਹੋਣਾ। ਸੋ 22 ਸਾਲ ਬੈਨ ਰਿਹਾ ਚਾਈਨਾ ਦੇ ਉੱਤੇ ਕਿ US ਦਾ ਕੋਈ ਬੰਦਾ ਉੱਥੇ ਜਾ ਨਹੀਂ ਸਕਦਾ। 1974 ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਪਹਿਲੀ ਵਾਰ ਫਲਸਤੀਨੀਆਂ ਦੀ ਸਟਰਗਲ ਨੂੰ ਰੈਕਗਨਾਈਜ਼ ਕਰਦੇ ਆ। ਜਿਹੜੀ ਫਲਸਤੀਨੀਆਂ ਦੀ ਪਾਰਟੀ ਸੀ PLO, ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ, ਉਹਨੂੰ ਆਬਜ਼ਰਵਰ ਸਟੇਟਸ ਦਿੱਤਾ ਔਰ ਉਸ PLO ਦਾ ਮੁਖੀ ਯਾਸਰ ਅਰਾਫਾਤ ਉਸ ਨੇ UN ਨੂੰ ਐਡਰੈਸ ਕੀਤਾ, ਪਿਸਤੌਲ ਪਾ ਕੇ, ਅੰਦਰੋਂ ਦੀ ਉਹਦੇ ਪਿਸਤੌਲ ਪਾਇਆ ਹੋਇਆ ਸੀ ਜੀ। 1985 ਦੇ ਵਿੱਚ ਅਮਰੀਕਾ ਦੀ ਹਿਸਟਰੀ ਦੀ ਸਭ ਤੋਂ ਵੱਡੀ ਸਵੇਅਰਿੰਗ ਇਨ ਸੈਰੇਮਨੀ ਹੋਈ। ਸਿਟੀਜ਼ਨ ਜਿਹੜੇ ਬਣੇ 34,648 ਇਮੀਗ੍ਰੈਂਟ ਜਿਹੜੇ ਨੇ ਇੱਕੋ ਦਿਨ ਦੇ ਵਿੱਚ ਸਿਟੀਜ਼ਨ ਬਣੇ ਅਮਰੀਕਾ ਦੇ। 35,000 ਜੀ ਜੀ। ਉਦੋਂ ਦਾ ਰੈਸਟੋਰੈਂਟਾਂ ਹੋਟਲਾਂ 'ਚ ਮੁੱਗਿਆ ਹੋਣੀ ਰੋਟੀ, ਸਾਰੇ ਲੈ ਗਏ ਹੋਣੇ ਰਿਸ਼ਤੇਦਾਰਾਂ ਨੂੰ। ਜੀ ਜੀ ਬਿਲਕੁਲ। 2005 ਦੇ ਵਿੱਚ ਐਂਜਲਾ ਮਰਕਲ ਇਹ ਪਹਿਲੀ ਵੂਮਨ ਚਾਂਸਲਰ ਬਣੀ ਜਰਮਨੀ ਦੀ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਲੈਂਦੇ ਹਾਂ ਬ੍ਰੇਕ। ਵੀਅਰਸ ਤੋਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।